ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਜੀਤ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰਕੇ ਆਪਣੀ ਇੰਸ਼ੋਰੈਂਸ ਬਾਰੇ ਪੁੱਛ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਬ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁੱਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਧਰਮ ਸਿੰਘ ਸਲਮਾ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਬਨੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਕਿਸਾਨਾਂ ਦੀ ਹੀ ਗੱਲ ਕਰਦੇ ਹਾਂ। ਕਿਸਾਨਾਂ ਦਾ ਮੁੱਦਾ ਉੱਭਰਿਆ ਹੋਇਆ ਆ ਕਿ ਉਹਨਾਂ ਨੇ ਰੇਲਵੇ ਟਰੈਕ, ਪੈਟਰੋਲ ਪੰਪ ਤੇ ਹੋਰ ਵੱਡੀਆਂ ਬਿਲਡਿੰਗਾਂ ਆ ਉਹਨਾਂ ਤੇ ਦਿਨ ਰਾਤ ਮੋਰਚੇ ਜਾਰੀ ਕੀਤੇ। ਚਾਹੇ ਇਹ ਜਿਹੜੇ ਦੀ ਟੋਲ ਪਲਾਜ਼ੇ ਹੋਣ ਜਿਨ੍ਹਾਂ ਦੇ ਉੱਤੇ ਕਿਸਾਨ ਬੈਠੇ ਨੇ ਬਿਨਾਂ ਪਰਚੀ ਤੋਂ ਲੰਘਾ ਰਹੇ ਆ ਲੋਕਾਂ ਨੂੰ, ਤੇ ਜਿਹੜੀਆਂ ਰੇਲਵੇ ਟਰੈਕ ਨੇ ਉਹਨਾਂ ਦੇ ਉੱਤੇ ਜਿਹੜੇ ਰਿਲਾਇੰਸ ਦੇ ਪੰਪ ਨੇ ਉਹਨਾਂ ਦੇ ਬਾਹਰ ਇਹ ਨਹੀਂ ਗਾ ਜੀ ਕਿ ਜਿਹੜਾ ਇਹ ਕੋਈ ਮੋਰਚਾ 9 ਤੋਂ 5 ਹੈ ਜਾਂ 5 ਤੋਂ 9 ਹੈ। 24 ਘੰਟੇ ਕਿਸਾਨ ਜਿਹੜੇ ਵੀ ਉਹ ਚਾਦਰਾਂ ਵਿਛਾ ਕੇ ਉੱਥੇ ਭੁੱਜੇ ਹੀ ਤਕਰੀਬਨ ਸਾਰੇ ਜਗ੍ਹਾ ਦੇ ਉੱਤੇ ਸੁੱਤੇ ਨੇ ਵੱਡੀ ਗਿਣਤੀ ਦੇ ਵਿੱਚ। ਅਣਮਿੱਥੇ ਸਮੇਂ ਦਾ ਰੇਲ ਰੋਕੋ ਜਿਹੜਾ ਅੰਦੋਲਨ ਆ ਉਹ ਜਾਰੀ ਹੈ। ਪਿਛਲੇ 9 ਦਿਨਾਂ ਤੋਂ ਮੁਲਕ ਦਾ ਰੇਲ ਸੰਪਰਕ ਜਿਹੜਾ ਉਹ ਟੁੱਟਿਆ ਹੋਇਆ ਔਰ ਟੋਲ ਪਲਾਜ਼ੇ ਜਿਹੜੇ ਨੇ ਉਹ ਖਾਲੀ ਕਰਵਾ ਲਏ ਨੇ ਕਿਸਾਨਾਂ ਨੇ। ਔਰ ਉੱਥੇ ਕੰਮ ਕਰਨ ਵਾਲਿਆਂ ਨੂੰ ਇਹ ਆਖਿਆ ਗਿਆ ਕਿ ਉਹ ਇੱਥੋਂ ਪਾਸੇ ਹਟ ਜਾਣ, ਇਹਨਾਂ ਜਿਹੜੇ ਬੂਥ ਨੇ ਉਹਨਾਂ ਤੋਂ, ਤੇ ਜਿਹੜੀਆਂ ਰੋਕਾਂ ਲਾਈਆਂ ਹੁੰਦੀਆਂ ਨੇ ਉਹ ਚੁੱਕ ਦੇਣ। ਸਾਰੀਆਂ ਰੋਕਾਂ ਜਿਹੜੀਆਂ ਦੀ ਉਹ ਕਿਸਾਨਾਂ ਨੇ ਖੁਲਵਾਈਆਂ। 5 ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਦੇ ਉੱਤੇ ਇਹ ਜਿਹੜੀਆਂ ਦੀ ਇਹ ਬੈਠੇ ਨੇ ਕਿਸਾਨ। 32 ਥਾਵਾਂ ਨੇ ਜਿਨ੍ਹਾਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਇਹ ਕਿਸਾਨ ਜਿਹੜੇ ਉਹ ਬੈਠੇ ਨੇ। ਇਹਨਾਂ ਦੇ ਵਿੱਚ ਰਿਲਾਇੰਸ ਦੀਆਂ ਜਿਹੜੀਆਂ ਮਾਲਸ ਨੇ ਵੱਡੀਆਂ ਉਹ ਵੀ ਸ਼ਾਮਲ ਨੇ। ਔਰ ਜਿਹੜੇ ਕਿਸਾਨ ਆਗੂ ਨੇ ਉਹ ਇਹ ਕਹਿ ਰਹੇ ਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਦੇ ਵਿੱਚ ਮਤਾ ਜਿਹੜਾ ਉਹ ਪਾਸ ਕਰਾਵੇ ਇਹਨਾਂ ਜਿਹੜੇ ਕਿਸਾਨ ਵਿਰੋਧੀ ਬਿੱਲ ਨੇ ਉਹਨਾਂ ਨੂੰ ਲੈ ਕੇ। ਇੱਥੋਂ ਤੱਕ ਸਿਆਸੀ ਲੋਕਾਂ ਦੀ ਗੱਲ ਹੈ, ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਵੀ ਇਹ ਕਹਿ ਰਿਹਾ ਕਿ ਇੱਕ ਤਾਂ ਦਕਸ਼ਤ ਮੁਹਿੰਮ ਜਿਹੜੀ ਦੀ ਉਹ ਕਹਿੰਦੇ ਸ਼ੁਰੂ ਕੀਤੀ ਕਾਂਗਰਸ ਨੇ, 1 ਕਰੋੜ ਸਾਈਨ ਉਹਨੇ ਕਰਾਉਣੇ ਆ ਕਿਸਾਨਾਂ ਦੇ। ਦੂਜਾ ਉਹ ਕਹਿ ਰਿਹਾ ਕਿ ਅਕਾਲੀ ਦਲ ਜਿਹੜਾ ਉਹ ਮਾਹੌਲ ਖਰਾਬ ਕਰ ਰਿਹਾ ਪੰਜਾਬ ਦਾ। ਤੇ ਦੂਜੇ ਪਾਸੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਲਿਖਤੀ ਬਿਆਨ ਆਇਆ। ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਜਿਹੜਾ ਧੱਕਾ ਕੀਤਾ ਗਿਆ, ਜਿਹੜਾ ਪਾਵਰ ਦੀ ਵਰਤੋਂ ਕੀਤੀ ਗਈ ਆ ਪੁਲਿਸ ਦੇ ਵੱਲੋਂ ਅਕਾਲੀ ਵਰਕਰਾਂ ਦੇ ਉੱਤੇ। ਚਲੋ ਧੱਕਾ ਜਿਹੜਾ ਵੀ ਉਹ ਯਾਦ ਆਇਆ ਕਿ ਕਿਹੜੇ ਤਰੀਕੇ ਦੇ ਨਾਲ ਪੁਲਿਸ ਜਿਹੜੀ ਆ ਉਹ ਧੱਕਾ ਕਰਦੀ ਆ। ਇਹ ਧੱਕਾ ਕੋਈ ਕੋਟਕਪੂਰੇ ਵਰਗਾ ਤਾਂ ਨਹੀਂ ਸੀਗਾ ਜਿੱਥੇ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ, ਗੋਲੀਆਂ ਤੱਕ ਜਿਹੜੀਆਂ ਦੀ ਉਹ ਚਲਾਈਆਂ ਗਈਆਂ। ਇਹ ਧੱਕਾ ਇਸ ਤਰ੍ਹਾਂ ਦਾ ਤਾਂ ਨਹੀਂ ਸੀਗਾ ਜਿਸ ਤਰ੍ਹਾਂ ਦਾ ਇਹਨਾਂ ਦਾ ਸਾਬਕਾ ਮੰਤਰੀ ਸਿਕੰਦਰ ਮਲੂਕਾ ਆਪਣੇ ਹੱਥੀਂ ਜਿਹੜਾ ਇਹ ਸਾਰਾ ਕੁਛ ਕਰਦਾ ਹੁੰਦਾ ਸੀ ਜਦੋਂ ਉਹ ਕੁੱਟ ਕਟਾਪਾ ਬੇਰੁਜ਼ਗਾਰ ਟੀਚਰਾਂ ਦਾ ਜਿਹੜਾ ਉਹ ਕਰਦਾ ਸੀਗਾ। ਧੱਕਾ 10 ਸਾਲਾਂ ਦੇ ਦੌਰਾਨ ਪੁਲਿਸ ਤੋਂ ਕਿਵੇਂ ਕਰਵਾਇਆ ਉਹ ਇਹਨਾਂ ਦੇ ਸਭ ਦੇ ਲੋਕਾਂ ਨੂੰ ਇੱਕ ਇੱਕ ਚੀਜ਼ ਜਿਹੜੀ ਹੈ ਜੀ ਉਹ ਯਾਦ ਹੈ। ਪਰ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੋ ਜਿਹਾ ਬਿਆਨ ਜਾਰੀ ਕਰ ਰਹੇ ਆ ਉਹਦੇ ਵਿੱਚ ਉਹ ਲੱਗਦਾ ਕਿ ਉਹਨਾਂ ਦਾ ਰਾਜ ਤਾਂ ਜਿਹੜਾ ਜੀ ਉਹ ਰਾਮ ਰਾਜ ਸੀਗਾ ਤੇ ਹੁਣ ਜਿਹੜਾ ਇਹ ਚੰਡੀਗੜ੍ਹ ਦੀ ਪੁਲਿਸ ਨੇ ਰੋਕਿਆ ਉਹਨਾਂ ਨੂੰ, ਇਹ ਧੱਕਾ ਕੀਤਾ। ਬਿਲਕੁਲ ਜੀ, ਆਪਣਾ ਚੇਤਾ ਭੁੱਲ ਗਿਆ। ਹਜੇ ਤਾਂ ਉਂਗਲੀਆਂ ਤੇ ਗਿਣੇ ਜਾ ਸਕਦੇ ਮਹੀਨਿਆਂ ਦੇ ਵਿੱਚ ਹੀ। ਅੱਗੇ ਸਿਆਸਤਦਾਨਾਂ ਦੇ ਥਾਂ ਤੇ ਰਾਹ ਰੋਕਣ ਲੱਗੇ ਕਿਸਾਨ, ਤੇ ਪਿੰਡਾਂ ਦੇ ਵਿੱਚ ਵੀ ਜਾਣ ਤੋਂ ਡਰਨ ਲੱਗੇ ਸਿਆਸਤਦਾਨ। ਬਿਲਕੁਲ ਜੀ, ਜਿੱਥੇ ਕਿਤੇ ਪਤਾ ਲੱਗਦਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿ ਫਲਾਂ ਜਗ੍ਹਾ ਦੇ ਉੱਤੇ ਸਿਆਸਤਦਾਨ ਜਾ ਰਿਹਾ ਆਇਆ ਹੋਇਆ, ਉਹ ਉੱਥੇ ਪਹੁੰਚ ਜਾਂਦੇ ਉਸੇ ਵੇਲੇ। ਇੱਥੇ ਜਿਹੜਾ ਰਜਿੰਦਰ ਮੋਹਨ ਸਿੰਘ ਛੀਨਾ ਆਪਣੇ ਮਾਝੇ ਦੇ ਏਰੀਏ ਦੇ ਵਿੱਚ ਉਹਦੇ ਫਾਰਮ ਹਾਊਸ ਦੇ ਉੱਤੇ ਤਰੁਣ ਚੁੱਗ ਤੇ ਬਾਕੀ ਜਿਹੜੇ ਕੁਛ ਨੇਤਾ ਸੀਗੇ ਉਹ ਉੱਥੇ ਪਹੁੰਚੇ ਸੀ ਕੋਈ ਮੀਟਿੰਗ ਦੇ ਸਿਲਸਿਲੇ ਵਿੱਚ ਜਾ ਕੇ। ਕਿਸਾਨਾਂ ਨੂੰ ਪਤਾ ਜਿਹੜਾ ਵੀ ਉਹ ਲੱਗ ਗਿਆ ਔਰ ਮਿੰਟੋ ਮਿੰਟੀ ਜਿਹੜੇ ਕਿਸਾਨ ਸੀ ਉਹਨਾਂ ਨੇ ਜਾ ਕੇ ਇਹ ਫਾਰਮ ਹਾਊਸ ਜਿਹੜਾ ਸੀ ਉਹ ਘੇਰ ਲਿਆ। ਔਰ ਜਿਹੜਾ ਰਾਜ ਸਭਾ ਮੈਂਬਰ ਸ਼ਵੇਤ
ਮਲਿਕ ਨੇ ਉਹਦੇ ਘਰ ਦੇ ਬਾਹਰ ਤਾਂ ਧਰਨਾ ਜਾਰੀ ਸੀਗਾ, ਪਰ ਕਿਉਂਕਿ ਉਹ ਨਿਕਲ ਕੇ ਚਲੇ ਗਿਆ ਸੀ ਚੀਨਾ ਦੇ ਫਾਰਮ ਹਾਊਸ ਦੇ ਉੱਤੇ, ਉੱਥੇ ਜਾ ਕੇ ਰਿਹਾ ਕਿਸਾਨਾਂ। ਜਦੋਂ ਘਿਰ ਗਏ ਤਾਂ ਆ ਕੇ ਕਿਸਾਨਾਂ ਦੇ ਵਿੱਚ ਬਹਿ ਗਏ, ਗੋਡੀ ਹੱਥ ਕਿਸਾਨਾਂ ਦੇ ਜਿਹੜੇ ਦੀ ਉਹ ਲਾਤੇ ਕਿ ਮੈਨੂੰ ਦੱਸੋ ਮੈਂ ਕੀ ਕਰਨਾ। ਕਿਸਾਨਾਂ ਨੇ ਇਹ ਕਿਹਾ ਕਿ ਇੱਥੇ ਬਹਿ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ, ਫੇਰ ਤੈਨੂੰ ਜਿਹੜਾ ਦੀ ਉਹ ਜਾਣ ਦੇਵਾਂਗੇ। ਉੱਥੇ ਬਿਠਾ ਕੇ ਜਿਹੜਾ ਸੀਗਾ ਧਰਨੇ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਬੁਲਵਾਇਆ ਤੇ ਜਿਹੜਾ ਸੀ ਉਹ ਕਈ ਘੰਟਿਆਂ ਤੋਂ ਬਾਅਦ ਫੇਰ ਜਿਹੜਾ ਜਾਣ ਦਿੱਤਾ ਇਹਨੂੰ ਧਰਮ ਚੁੱਪ ਹੋਣਾ। ਔਰ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਣਾ ਪਿਆ ਕਿ ਮੈਂ ਤੁਹਾਡੇ ਨਾਲ ਜਿਹੜਾ ਵੀ ਉਹ ਖੜਾ ਹੈ, ਜਿਹੜੇ ਤੁਸੀਂ ਸੰਘਰਸ਼ ਕਰ ਰਹੇ ਹੋ ਇਹ ਠੀਕ ਹੈ। ਔਰ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਕਰਾਉਣ ਦਾ ਵਾਅਦਾ ਜਿਹੜਾ ਸੀ ਉਹ ਕਰਕੇ ਜਾਣਾ ਪਿਆ। ਹੰਸਰਾਜ ਹੰਸ ਜਿਹੜੇ ਸਿੰਗਰ ਨੇ, ਉਹਨਾਂ ਦਾ ਘਰ ਪਿਛਲੇ ਦਿਨਾਂ 'ਚ ਘੇਰ ਲਿਆ ਸੀ। ਉਹ ਇੱਕ ਚੈਨਲ ਦੇ ਉੱਤੇ ਜਿਹੜਾ ਉਹ ਬੋਲ ਰਹੇ ਸਨ ਕਿ ਮੈਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਜਿਹੜੀ ਸੀ ਉਹ ਕਰਵਾਉਣ ਦੇ ਵਾਸਤੇ ਤਿਆਰ ਹਾਂ। ਨਾਲ ਦੀ ਨਾਲ ਜਿਹੜੀਆਂ ਧਮਕੀਆਂ ਨੇ ਉਹ ਵੀ ਦੇਈ ਜਾ ਰਹੇ ਸੀ। ਨਾਲ ਦੀ ਨਾਲ ਇਹ ਵੀ ਦੱਸੀ ਜਾ ਰਹੀ ਸੀ ਕਿ ਮੈਂ ਮੈਂਬਰ ਪਾਰਲੀਮੈਂਟ ਇੱਥੋਂ ਨਹੀਂ ਹੈਗਾ, ਮੈਂ ਦਿੱਲੀ ਤੋਂ ਹਾਂ। ਇਹ ਵੀ ਦੱਸਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ। ਗੁਰਪ੍ਰੀਤ ਕਾਂਗੜ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ। ਦੇਖੋ, ਇੱਕ ਪਾਸੇ ਕਿਸਾਨ ਜਿਹੜਾ ਉਹ ਸੜਕਾਂ ਦੇ ਉੱਤੇ ਬੈਠਾ ਸੀ, ਇਹਨਾਂ ਨੂੰ ਉਦਘਾਟਨਾਂ ਦੀ ਪਈ ਹੋਈ ਹੈ। ਪਿੰਡ ਰਾਏਸਰ ਪਿੰਡ ਆ ਤਪਾ ਮੰਡੀ ਦੇ ਕੋਲੇ, ਉੱਥੇ ਇਹਨਾਂ ਨੇ ਜਾ ਕੇ ਇੱਕ ਪਾਰਕ ਦਾ ਉਦਘਾਟਨ ਜਿਹੜਾ ਉਹ ਕਰਨਾ ਸੀਗਾ। ਕਿਸਾਨਾਂ ਨੂੰ ਪਤਾ ਲੱਗਿਆ, ਜਾ ਕੇ ਉਹਨਾਂ ਨੇ ਕਿਸਾਨਾਂ ਨੇ ਉਹ ਸਕੂਲ ਜਿਹੜਾ ਸੀ ਉਹ ਘੇਰ ਲਿਆ। ਗੁਰਪ੍ਰੀਤ ਕਾਂਗੜ ਨੂੰ ਤਾਂ ਸਿਕਿਉਰਿਟੀ ਵਾਲਿਆਂ ਨੇ ਰਾਹ ਦੇ ਵਿੱਚ ਦੱਸ ਦਿੱਤਾ ਵੀ ਇੱਥੋਂ ਮੁੜ ਜਾਓ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਆ ਕੇ ਉਹ ਸਾਰੀ ਜਗ੍ਹਾ ਨੂੰ ਘੇਰ ਲਿਆ ਜਿੱਥੇ ਤੁਸੀਂ ਫੀਤਾ ਕੱਟਣ ਆਉਣਾ ਸੀ। ਉੱਥੇ ਇੱਕ ਸਾਬਕਾ ਵਿਧਾਇਕਾ ਜਿਹੜੀ ਹੈ ਉਹ ਉਦੋਂ ਕਿਉਂਕਿ ਉੱਥੇ ਪਹੁੰਚੇ ਹੋਏ ਸੀ, ਉਹਨਾਂ ਨੂੰ ਕਿਸਾਨਾਂ ਨੇ ਬੰਦੀ ਬਣਾਈ ਰੱਖਿਆ ਕਈ ਘੰਟੇ। ਔਰ ਫਿਰ ਉਹਨੂੰ ਉੱਥੋਂ ਤਾਂ ਜਿਹੜਾ ਦੀ ਉਹ ਜਾਣ ਦਿੱਤਾ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਣਗੇ। ਪੰਜਾਬ ਸਰਕਾਰ ਨੂੰ ਜਾ ਕੇ ਜਿਹੜਾ ਉਹ ਕਹਿਣਗੇ ਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਤੁਰੰਤ ਸੱਦਿਆ ਜਾਵੇ। ਜਿਹੜੇ ਨੇਤਾ ਨੇ, ਇਹ ਸਿਆਸੀ ਪਾਰਟੀਆਂ ਦੇ ਜਿਹੜੇ ਨੇਤਾ ਨੇ, ਇਹ ਸਾਰੇ ਹੀ ਹੁਣ ਜਿਹੜੇ ਵੀ ਉਹ ਡਰਨ ਲੱਗੇ ਆ ਕਿਸਾਨਾਂ ਤੋਂ, ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ 32 ਦੇ ਕਰੀਬ ਜਗ੍ਹਾ ਨੇ ਜਿੱਥੇ 22 ਜ਼ਿਲ੍ਹੇ ਤੇ 32 ਦੇ ਕਰੀਬ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਬਾਹਰ ਆ ਕੇ ਬੈਠੇ। ਕੋਈ ਪੈਟਰੋਲ ਪੰਪ ਘੇਰ ਕੇ ਬੈਠਾ, ਕੋਈ ਰੇਲਵੇ ਟਰੈਕ ਘੇਰ ਕੇ ਬੈਠਾ, ਕੋਈ ਜਿਹੜੇ ਪਲਾਜ਼ੇ ਨੇ ਅਮਾਨੀਆਂ ਦੇ ਉਹਨਾਂ ਨੂੰ ਜਿਹੜਾ ਵੀ ਉਹ ਘੇਰ ਕੇ ਬੈਠਾ। ਤੇ ਅੱਗੇ ਤੋਂ ਅੱਗੇ ਜਿਹੜਾ ਪਤਾ ਮਿੰਟੋ ਮਿੰਟ ਹੀ ਲੱਗ ਜਾਂਦਾ ਕਿ ਫਲਾਣਾ ਜਗ੍ਹਾ ਦੇ ਉੱਤੇ ਨੇਤਾ ਲੰਘਣ ਲੱਗਿਆ, ਕਿਸਾਨ ਉਧਰ ਨੂੰ ਹੋ ਤੁਰਦੇ ਆ ਜੀ ਫਿਰ ਝੰਡੇ ਡੰਡੇ ਲੈ ਕੇ। ਔਰ ਇਸ ਵੇਲੇ ਡਰਨ ਲੱਗੇ ਆ ਇਹ ਨੇਤਾ, ਉਹ ਪਹਿਲਾਂ ਪਤਾ ਲਾਉਂਦੇ ਵੀ ਉਸ ਪਾਸੇ ਵੱਲ ਕਿਸਾਨ ਤਾਂ ਨਹੀਂ ਖੜੇਗਾ ਜਾਣ ਤੋਂ ਪਹਿਲਾਂ, ਲੰਘਣ ਤੋਂ ਜਿਹੜਾ ਵੀ ਉਹ ਪਹਿਲਾਂ। ਇਹ ਜਿਹੜਾ ਡਰ ਹੈ ਨੇਤਾਵਾਂ ਦੇ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਦਾ ਵੇਖਣ ਨੂੰ ਨਹੀਂ ਮਿਲਿਆ ਜਿੱਦਾਂ ਇਸ ਵੇਲੇ ਜਿਹੜਾ ਵੀ ਉਹ ਵੇਖਣ ਨੂੰ ਮਿਲ ਰਿਹਾ। ਕਿਉਂਕਿ ਕਿਸਾਨ ਰੋਹ ਦੇ ਮੂਹਰੇ ਕੋਈ ਨੇਤਾ ਐਡੀ ਹਿੰਮਤ ਨਹੀਂ ਰੱਖਦਾ ਕਿ ਉਹ ਅੜ ਜਾਵੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀ ਉਹ ਕਿਸਾਨ ਬਾਹਰ ਨੇ ਤੇ ਜੇ ਉਹਨਾਂ ਦਾ ਰੋਹ ਜਿਹੜਾ ਵੀ ਉਹ ਫੁੱਟ ਪਿਆ ਤੇ ਫਿਰ ਉਹਦੇ ਨਤੀਜੇ ਜਿਹੜੇ ਵੀ ਉਹ ਕਿਹੋ ਜਿਹੇ ਨਿਕਲ ਸਕਦੇ। ਇਸ ਕਰਕੇ ਜਿਹੜਾ ਕੁਝ ਘਿਰ ਜਾਂਦਾ ਸ਼ਵੇਤ ਮਲਕ ਵਰਗਾ, ਉਹ ਇਹੀ ਸਮਝਦਾ ਕਿ ਹੱਥ ਜੋੜ ਕੇ ਇੱਥੋਂ ਨਿਕਲ ਲਓ, ਇਹਦੇ ਵਿੱਚ ਹੀ ਭਲਾਈ ਹੈ। ਜੀ ਜੀ ਬਿਲਕੁਲ। ਪਹਿਲੀ ਵਾਰ ਇਹ ਮੇਰੇ ਖਿਆਲ ਦੇ ਵਿੱਚ 1947 ਤੋਂ ਹੋਇਆ ਹੋਣਾ ਕਿ ਜਿਹੜੇ ਲੀਡਰ ਡਰਨ ਲੱਗੇ ਆ। ਅੱਗੇ ਨਵਜੋਤ ਸਿੱਧੂ ਨੂੰ ਲੈ ਕੇ ਅਟਕਲਾਂ ਜਾਰੀ ਆ ਤੇ ਪਰ ਚੇਲੇ ਚਾਟੜੇ ਕਹੀ ਜਾਂਦੇ ਆ ਕਿ ਸਿੱਧੂ ਆਊਗਾ, ਸਿੱਧੂ ਆਊਗਾ। ਦੇਖੋ, ਅਜੇ ਤੱਕ ਕਿਤੇ ਵੀ ਨਵਜੋਤ ਸਿੱਧੂ ਨੇ ਜਾਂ ਉਹਦੇ ਸੋਸ਼ਲ ਮੀਡੀਆ ਦੇ ਰਾਹੀਂ ਉਹਦੀ ਪਤਨੀ ਨੇ ਜਾਂ ਜਿਹੜੇ ਪੇਜ ਵਗੈਰਾ ਉਹ ਚਲਾਉਂਦੇ ਨੇ, ਕਿਸੇ ਜਗ੍ਹਾ ਦੇ ਉੱਤੇ ਉਹਨਾਂ ਨੇ ਆਪ ਨਹੀਂ ਕਿਹਾ। ਕਿਉਂਕਿ ਜਿਹੜਾ ਰਾਹੁਲ ਗਾਂਧੀ ਦਾ ਟਰੈਕਟਰ ਸ਼ੋਅ ਹੋਣਾ ਜਿਹੜਾ ਇਸ ਵੇਲੇ ਕੱਲ੍ਹ ਤੋਂ ਜਿਹੜਾ ਵੀ ਹੋਣਾ, ਪਹਿਲਾਂ 2, 3, 4 ਨੂੰ ਹੋਣਾ ਸੀ, ਫਿਰ 3, 4, 5 ਨੂੰ ਹੋ ਗਿਆ, ਫਿਰ 4, 5, 6 ਨੂੰ ਹੋ ਗਿਆ। ਇਹ ਕਿਹਾ ਜਾ ਰਿਹਾ ਕਿ ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਉਹ ਕਾਂਗਰਸ ਦੀ ਅੰਦਰਲੀ ਪੱਟ ਉਧਾੜ ਜਿਹੜੀ ਆ, ਇਹ ਉਹਦੇ ਕਰਕੇ ਜਿਹੜਾ ਵੀ ਇਹ ਤਰੀਕਾਂ ਬਦਲੀਆਂ ਜਾ ਰਹੀਆਂ ਨੇ। ਹੁਣ ਇਹ ਬੜਾ ਅਹਿਮ ਹੋਊਗਾ ਕੱਲ ਤੋਂ ਰਾਹੁਲ ਗਾਂਧੀ ਦਾ ਇਹ ਟਰੈਕਟਰ ਸ਼ੋਅ ਜਿਹੜਾ ਵੀ ਉਹ ਸਟਾਰਟ ਹੋਣਾ ਕਿ ਉਹਦੇ ਵਿੱਚ ਜਿਹੜੇ ਸ਼ਵੇਤ ਆਪਣੇ ਮਾਫ਼ ਕਰਨਾ ਰਾਵਤ ਦੇ ਜਿਹੜੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਜਿਹੜੇ ਡੇਰੇ ਲਾਈ ਬੈਠੇ ਆ ਇੱਥੇ ਪਿਛਲੇ 7-8 ਦਿਨਾਂ ਤੋਂ ਲਗਾਤਾਰ,
ਉਹ ਕਹਿੰਦੇ ਆ ਕਿ ਨਵਜੋਤ ਸਿੱਧੂ ਕੋ ਰੋਟੀ ਖਾ ਕੇ ਆਏ ਘਰੇ ਵੀ, ਉਹ ਤਾਂ ਗੱਲ ਹੀ ਕੋਈ ਨਹੀਂ, ਉਹ ਭਵਿੱਖ ਹੈ ਪੰਜਾਬ ਦਾ ਨਵਜੋਤ ਸਿੰਘ ਸਿੱਧੂ। ਤੇ ਕੈਪਟਨ ਅਮਰਿੰਦਰ ਸਿੰਘ ਕੀ ਹੈ ਇਹਦੇ ਬਾਰੇ ਉਹ ਕਹਿੰਦੇ ਉਹਦਾ ਜਵਾਬ ਉਹ ਆਪ ਦੇਣਗੇ, ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਪੰਜਾਬ ਮੁੜ ਕੇ ਲੀਹਾਂ ਤੇ ਨਹੀਂ ਆ ਜਾਂਦਾ ਮੈਂ ਤਾਂ ਸਿਆਸਤ ਛੱਡਦਾ ਨਹੀਂ। ਤੋ ਭਵਿੱਖ ਫਿਰ ਨਵਜੋਤ ਸਿੰਘ ਸਿੱਧੂ ਕਿਵੇਂ ਆ, ਇਹ ਰਾਵਤ ਸਾਹਿਬ ਹੀ ਜਿਹੜਾ ਜੀ ਉਹ ਦੱਸ ਸਕਦੇ ਆ, ਜਾਂ ਫਿਰ ਕੱਲ ਨੂੰ ਬਹੁਤਾ ਕੁਛ ਜਿਹੜਾ ਜੀ ਉਹ ਪਤਾ ਲੱਗੂਗਾ। ਕਿਉਂਕਿ ਇਹ ਵੇਖਣਾ ਬੜਾ ਅਹਿਮ ਹੋਊਗਾ ਕਿ ਰਾਹੁਲ ਗਾਂਧੀ ਬਿਨਾਂ ਸ਼ੱਕ ਟਰੈਕਟਰ ਰੈਲੀ 'ਚ ਆਉਣਾ ਤੇ ਉਹ ਟਰੈਕਟਰ ਵੀ ਚਲਾਉਣਗੇ। ਹੁਣ ਇਹ ਆ ਕਿ ਬਰਗਾੜ ਦੋ ਹੀ ਹੁੰਦੇ ਆ ਟਰੈਕਟਰ ਦੇ, ਉਹਨਾਂ ਦੋਨਾਂ ਸਾਈਡਾਂ ਦੇ ਉੱਤੇ ਨਾਲ ਕਿਹਨੂੰ ਬਿਠਾਉਂਦੇ ਆ, ਇਹ ਬੜਾ ਅਹਿਮ ਹੋਊਗਾ। ਇੱਕ ਧੜਾ ਜੇ ਇੱਕ ਧੜੇ ਨੂੰ ਜਿਹੜਾ ਜੀ ਉਹ ਬਿਠਾਉਣਗੇ, ਦੂਜਾ ਧੜਾ ਨਾਰਾਜ਼ ਹੋਊਗਾ, ਕਿਉਂਕਿ ਧੜੇਬੰਦੀ ਸਭ ਨੂੰ ਪਤਾ ਹੈ ਕਿ ਇਸ ਵੇਲੇ ਵੱਡੀ ਹੈ। ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਇੱਕ MLA ਦਾ ਜਿਹੜਾ ਉਹ ਗਰੁੱਪ ਹੈਗਾ, ਉਹ ਬਹੁਤ ਵੱਡਾ ਨਾਂ ਸਹੀ ਹੈਗਾ ਜ਼ਰੂਰ ਹੈ। ਦੂਜੇ ਪਾਸੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਕਿਉਂਕਿ ਇਹਨਾਂ ਨੇ ਹਾਇਰ ਕੀਤਾ ਹੈ ਪ੍ਰਸ਼ਾਂਤ ਕਿਸ਼ੋਰ ਨੂੰ, ਤੋ ਪ੍ਰਸ਼ਾਂਤ ਕਿਸ਼ੋਰ ਆਪਣੇ ਜਿਹੜਾ ਉਹਦੀ ਟੀਮ ਹੈ ਰੰਗ ਵਿਖਾਊਗੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿਵੇਂ ਪ੍ਰਚਾਰਨਾ ਇਸ ਟਰੈਕਟਰ ਸ਼ੋਅ ਦੇ ਵਿੱਚ, ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸਾਈਡ ਦੇ ਉੱਤੇ ਕਿਵੇਂ ਜਿਹੜਾ ਜੀ ਉਹ ਕਰਨਾ। ਇਹ ਬੜਾ ਅਹਿਮ ਜਿਹੜਾ ਜੀ ਉਹ ਹੋਊਗਾ ਅਗਲੇ 3 ਦਿਨ। ਔਰ 3 ਦਿਨ ਜਦੋਂ ਰਾਹੁਲ ਗਾਂਧੀ ਹੋਰੀ ਪੰਜਾਬ ਦੇ ਵਿੱਚ ਰਹਿਣਗੇ, ਸ਼ਾਇਦ ਹੀ ਕੋਈ ਕਾਂਗਰਸ ਦਾ ਜਿਹੜਾ ਨੇਤਾ ਉਹ ਇਗਨੋਰ ਕਰ ਸਕੇ ਇਸ ਸਭ ਕਾਸੇ ਨੂੰ, ਮਤਲਬ ਕਿ ਸਾਈਡ ਦੇ ਉੱਤੇ ਜਿਹੜਾ ਉਹ ਕਰ ਸਕੇ। ਨਾਲ ਵੀ ਰਹਿਣਗੇ ਤੇ ਇੱਕ ਦੂਜੇ ਨੂੰ ਖਿੱਡੀਆਂ ਵੀ ਜਿਹੜੀਆਂ ਜੀ ਉਹ ਲਾਉਣਗੇ। ਇਹ ਖਿੱਡੀਆਂ ਕਿੰਨੀਆਂ ਕੁ ਲੱਗਦੀਆਂ ਨੇ ਇਹ ਅਹਿਮ ਹੋਊਗਾ। ਜਿਵੇਂ ਮੈਂ ਕਿਹਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਆਊਗਾ, ਉਹ ਕਿੱਥੋਂ ਆਊਗਾ, ਉਹ ਬੱਧਨੀ ਕਲਾਂ ਤੋਂ ਆਊਗਾ, ਰਸਤੇ ਦੇ ਵਿੱਚ ਲਿਆ ਜਾਊਗਾ, ਇਹਨੂੰ ਪੜਾਅਵਾਰ ਕੀਤਾ ਜਾਊਗਾ ਵੀ ਇੱਕ ਦਿਨ ਆਹ ਨੇਤਾ ਆ ਗਿਆ, ਦੂਜੇ ਦਿਨ ਆਹ, ਤੀਜੇ ਦਿਨ ਆਹ, ਏਦਾਂ ਹੋਊਗਾ ਕਿ 3 ਦਿਨਾਂ ਦੇ ਵਿੱਚ ਇੱਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਨਾਲ ਹੋਣਗੇ ਰਾਹੁਲ ਗਾਂਧੀ ਦੇ, ਸ਼ਾਇਦ ਉਹ ਨਾ ਉਹਨੂੰ ਇਕੱਲਾ ਜਿਹੜਾ ਵੀ ਉਹ ਛੱਡਣ। ਤੇ ਜੇ 3 ਦਿਨ ਨਾਲ ਰਹਿੰਦੇ ਤੇ ਫਿਰ 3 ਦਿਨ ਨਵਜੋਤ ਸਿੰਘ ਸਿੱਧੂ ਹੋਰੀ ਕਿਵੇਂ ਜਿਹੜਾ ਵੀ ਉਹ ਨਾਲ ਰਹਿਣਗੇ। ਜੇ ਸਮਝੌਤਾ ਕਰਾਇਆ ਗਿਆ, ਪੈਚਅਪ ਕਰਵਾਇਆ ਗਿਆ, ਤੇ ਉਹ ਪੈਚਅਪ ਕੀ ਹੈ? ਕੀ ਨਵਜੋਤ ਸਿੰਘ ਸਿੱਧੂ ਮੁੜ ਕੇ ਕਾਂਗਰਸ ਦੀ ਸਰਗਰਮ ਸਿਆਸਤ ਦੇ ਵਿੱਚ ਆਉਣਗੇ, ਉਹਨਾਂ ਨੂੰ ਕੋਈ ਅਹੁਦਾ ਫੇਰ ਦਿੱਤਾ ਜਾਊਗਾ? ਇਹ ਬਹੁਤ ਸਾਰੇ ਜਿਹੜੇ ਵੀ ਉਹ ਸਵਾਲ ਨੇ। ਜਿਹੜਾ ਅਸਲ ਜਵਾਬ ਤਾਂ ਜਿਹੜਾ ਜੀ ਉਹ ਮਿਸਟਰ ਰਾਵਤ ਹੀ ਜਾਣਦੇ ਨੇ, ਪਰ ਬਹੁਤ ਕੁਝ ਜਿਹੜਾ ਜੀ ਤੈਅ ਹੋ ਜਾਊਗਾ ਪੰਜਾਬ ਕਾਂਗਰਸ ਦਾ ਅਗਲੇ 3 ਦਿਨਾਂ ਦੇ ਵਿੱਚ, ਤੇ ਧੜੇਬੰਦੀ ਕਿੰਨੀ ਹੈ ਤੇ ਉਹ ਸਾਹਮਣੇ ਕਿੰਨੀ ਆਉਂਦੀ ਜੀ। ਬਸ ਧੜੇਬੰਦੀ ਬਹੁਤ ਦੇਰ ਤੋਂ ਹੀ ਆ ਇਹਨਾਂ ਦੀ। ਅੱਗੇ ਗੱਲ ਕਰਦੇ ਹਾਂ ਭਗਵੰਤ ਮਾਨ ਦੀ, ਉਸ ਵੱਲੋਂ ਕੈਪਟਨ ਤੇ ਸੁਖਬੀਰ ਨੂੰ ਡਿਬੇਟ ਦੀ ਚੁਣੌਤੀ। ਇਸ ਵੇਲੇ ਬੜਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਜੀ, ਸਿਆਸੀ ਪਾਰਟੀਆਂ ਦਾ ਸਾਹਮਣੇ ਆ ਰਿਹਾ ਕਿ ਕੱਲ ਆਪਾਂ ਗੱਲ ਕੀਤੀ ਸੀ ਜਿਹੜੇ ਪੈਟਰੋਲ ਪੰਪ ਵਗੈਰਾ ਨੇ ਉਹ ਕਿਹਨਾਂ ਦੇ ਨੇ ਇੱਥੇ ਪੰਜਾਬ ਦੇ ਵਿੱਚ। ਇਹ ਵੀ ਹੁਣ ਆ ਰਿਹਾ ਜੋ ਬਰੇਟਾ ਜਿਹੜਾ ਆਉਂਦਾ ਜੀ ਉੱਥੇ ਕਾਫੀ ਵੱਡੇ ਸ਼ਾਪਿੰਗ ਮਾਲ ਜਿਹੜਾ ਉਹ ਬਣਿਆ ਹੋਇਆ। ਜਦੋਂ ਬਠਿੰਡਾ ਨੂੰ ਜਾਈਦਾ ਜੀ, ਇੱਧਰੋਂ ਜ਼ੀਰਕਪੁਰ ਹਾਈਵੇ ਜਿਹੜਾ ਬਠਿੰਡਾ ਨੂੰ ਜਾਂਦਾ, ਬਠਿੰਡਾ ਦੇ ਵਿੱਚ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਬਰੇਟੇ ਦੇ ਵਿੱਚ ਇਹ ਕਾਫੀ ਮੈਕਡੋਨਲਡ ਤੇ KFC ਤੇ ਬੈਸਟ ਬਾਏ ਉੱਥੇ ਨੇ। ਉਹ ਸਾਰੀ ਜਗ੍ਹਾ ਜਿਹੜੀ ਸੁਖਬੀਰ ਬਾਦਲ ਦੀ ਹੈ ਜੀ, ਇਹ ਵੀ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਔਰ ਉਹਨੇ ਇਹ ਜਿਹੜੀਆਂ ਇਹ ਕੰਪਨੀਆਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ, ਉਹਨਾਂ ਨੂੰ ਇਹ ਜਗ੍ਹਾ ਜਿਹੜੀ ਉਹ ਦਿੱਤੀ ਹੋਈ ਹੈ। ਰਿਲਾਇੰਸ ਪੈਟਰੋਲ ਪੰਪ ਉਹਨਾਂ ਦੇ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ, ਆਪ ਹੀ ਵਾੜੇ ਹੋਏ ਨੇ। ਇਹਨਾਂ ਕੁਝ ਪੁਆਇੰਟਾਂ ਨੂੰ ਲੈ ਕੇ ਭਗਵੰਤ ਮਾਨ ਨੇ ਦੋਨਾਂ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਤੇ ਅਕਾਲੀ ਦਲ ਬਾਦਲ ਨੂੰ ਚੁਣੌਤੀ ਜਿਹੜੀ ਉਹ ਦਿੱਤੀ ਹੈ। ਔਰ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਦੇ ਨਾਲ ਕਿਸੇ ਜਗ੍ਹਾ ਵੀ ਡਿਬੇਟ ਕਰ ਲੈਣ। ਇਹ ਵੀ ਕਿਹਾ ਕਿ ਉਹ ਬਿਨਾਂ ਲੈਪਟਾਪ ਤੋਂ ਆਉਣਗੇ। ਉਹਨਾਂ ਨੇ ਕਿਹਾ ਕਿ ਦੋਨੋਂ ਜਾਣੇ ਗੂਗਲ ਦਾ ਸਹਾਰਾ ਲੈ ਲੈਣ ਔਰ ਜਿਹੜੇ ਇਹਨਾਂ ਦੀ ਸਲਾਹਕਾਰ ਨੇ ਉਹਨਾਂ ਤੋਂ ਲਿਖਵਾ ਲੈਣ ਜੋ ਕੁਝ ਵੀ ਇਹਨਾਂ ਨੇ ਸਕ੍ਰਿਪਟ ਲਿਖਵਾਉਣੀ ਹੈ। ਲਾਈਵ ਡਿਬੇਟ ਦੇ ਵਿੱਚ ਆਉਣ ਤੇ ਉਹ ਉਂਝ ਹੀ ਜਿਹੜਾ ਜੀ ਉਹ ਬਹਿਣਗੇ। ਇਹ ਵੀ ਜਿਹੜਾ ਜੀ ਕਿਹਾ ਕਿ ਰਾਹੁਲ ਗਾਂਧੀ ਹੋਰੀ ਪੰਜਾਬ ਦੇ ਵਿੱਚ ਰੋਡ ਸ਼ੋਅ ਕਰਨਗੇ। ਉਹਨਾਂ ਨੇ ਸਵਾਲ ਇਹ ਦਾਗਿਆ ਕਾਂਗਰਸ ਦੇ ਉੱਤੇ ਕਿ ਜਦੋਂ ਸੰਸਦ ਦੇ ਵਿੱਚ ਖੇਤੀ ਬਿੱਲਾਂ ਦੇ ਉੱਤੇ ਬਹਿਸ ਹੋ ਰਹੀ ਸੀ ਤੇ ਉਦੋਂ ਰਾਹੁਲ ਗਾਂਧੀ ਹੋਰੀ ਕਿੱਥੇ ਸੀ? ਉਹ ਤਾਂ ਸੰਸਦ 'ਚ ਹੈ ਨਹੀਂ ਸੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵਾਸਤੇ ਕਿਸਾਨੀ ਹਿੱਤ ਕੋਈ ਮਾਇਨੇ ਜਿਹੜੇ ਜੀ ਉਹ ਨਹੀਂ ਰੱਖਦੇ। ਇਹ ਵੀ ਸਵਾਲ ਕੀਤਾ ਕਾਂਗਰਸ ਨੂੰ ਕਿ 51 ਤੁਹਾਡੇ ਲੋਕ ਸਭਾ ਦੇ ਮੈਂਬਰ ਨੇ, 40 ਤੁਹਾਡੇ ਰਾਜ ਸਭਾ ਦੇ ਮੈਂਬਰ ਨੇ, ਇਹਦੇ ਬਾਵਜੂਦ ਕਾਂਗਰਸ ਪਾਰਟੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਪਾਸ ਹੋਣ ਤੋਂ ਰੋਕ ਕਿਉਂ ਨਹੀਂ ਸਕੀ। ਕਾਂਗਰਸ ਨੂੰ ਇਹ ਵੀ ਸਵਾਲ ਉਹਨਾਂ ਨੇ ਕੀਤਾ ਕਿ 28 ਅਗਸਤ 2020 ਨੂੰ ਵਿਧਾਨ ਸਭਾ ਸੈਸ਼ਨ ਸੱਦਿਆ ਸੀ ਤੇ ਪੰਜਾਬ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੇ ਵਾਸਤੇ ਮਤਾ ਪਾਸ ਕੀਤਾ ਸੀ।
14 ਸਤੰਬਰ ਤੱਕ ਇਹ ਮਤਾ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ ਗਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਵਾਬ ਦੇਣ ਕਿ ਇਹ ਮਤਾ ਜਿਹੜਾ ਪਾਇਆ ਸੀ ਵਿਧਾਨ ਸਭਾ ਦੇ ਵਿੱਚ ਉਹ ਕਿਉਂ ਲੈ ਕੇ ਆਪਣੇ ਕੋਲ ਜਿਹੜਾ ਜੀ ਉਹ ਬੈਠੇ ਰਹੇ। ਇਹ ਵੀ ਸਵਾਲ ਕੀਤਾ ਕਿ ਜਦੋਂ ਆਲ ਪਾਰਟੀ ਮੀਟਿੰਗ ਕੀਤੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਡਿਊਟੀ ਲਾਈ ਸੀ ਇਹ ਬਾਕੀ ਪਾਰਟੀਆਂ ਨੇ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਕੇ ਸਮਾਂ ਲਓ, ਅਸੀਂ ਤੁਹਾਡੇ ਨਾਲ ਚੱਲਾਂਗੇ। ਉਹ ਕਹਿੰਦੇ ਆਲ ਪਾਰਟੀ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰੀ ਭੁੱਲ ਹੀ ਗਏ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਕੋਈ ਸਮਾਂ ਲੈਣਾ ਸੀ। ਜਿਹੜੀ ਬਾਦਲ ਜੋੜੀ ਆ ਉਹਨੂੰ ਸਵਾਲ ਕਰਦਿਆਂ ਹੋਇਆ ਇਹ ਜਿਹੜਾ ਭਗਵੰਤ ਮਾਨ ਨੇ ਮਾਮਲਾ ਉਠਾਇਆ ਕਿ ਕੈਬਨਿਟ ਦੇ ਵਿੱਚ ਖੇਤੀ ਬਿੱਲਾਂ ਨੂੰ ਪਾਸ ਕਰਾਉਣ ਦੇ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਸੀ, ਪਰ ਹੁਣ ਇਹ ਪੰਜਾਬ ਦੇ ਕਿਸਾਨ ਤੇ ਸਮੂਹ ਜਿਹੜਾ ਵਰਗ ਹੈ ਉਹ ਉਹਨਾਂ ਨੂੰ ਗੁੰਮਰਾਹ ਕਰ ਰਿਹਾ। ਇਹ ਗੱਲ ਉਹਨਾਂ ਨੇ ਸਵਾਲ ਜਿਹੜਾ ਵੀ ਕੀਤਾ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਮੀਟਿੰਗ ਸੀ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵਿਰੋਧ ਕੀਤਾ ਸੀ। ਉਹ ਕਹਿੰਦੇ ਹਰ ਜਿਹੜੀ ਮੀਟਿੰਗ ਆ ਉਹਦੇ ਮਿੰਟਸ ਹੁੰਦੇ ਨੇ, ਉਹ ਮਿੰਟਸ ਤੁਸੀਂ ਜਨਤਕ ਕਰੋ ਲੋਕਾਂ ਲਈ ਕਿ ਤੁਸੀਂ ਵਿਰੋਧ ਕੀਤਾ ਸੀ ਕਿ ਹੱਕ ਦੇ ਵਿੱਚ ਭੁਗਤੇ ਸੀ। ਇਹ ਵੀ ਸਵਾਲ ਜਿਹੜਾ ਵੀ ਉਹ ਕੀਤਾ ਕਿ ਅਕਾਲੀ ਦਲ ਜਦੋਂ ਸਿਆਸਤ ਚੋਂ ਘਿਰ ਜਾਂਦਾ ਤੇ ਉਹ ਧਰਮ ਦਾ ਸਹਾਰਾ ਲੈਂਦਾ। ਹੁਣ ਫਿਰ ਉਹਨਾਂ ਨੇ ਕਿਹਾ ਕਿ ਤਖਤਾਂ ਦਾ ਸਹਾਰਾ ਜਿਹੜਾ ਉਹ ਲੈ ਕੇ ਅਕਾਲੀ ਦਲ ਬਾਦਲ ਜਿਹੜਾ ਉਹ ਆਪਣੇ ਪੈਰ ਦੁਬਾਰਾ ਪੰਜਾਬ ਦੀ ਸਿਆਸਤ ਦੇ ਵਿੱਚ ਜਮਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਸਵਾਲ ਜਿਹੜੇ ਵੀ ਉਹ ਖੜੇ ਕੀਤੇ ਕਿ ਜਦੋਂ ਅਕਾਲੀ ਦਲ ਜਿਹੜਾ ਆਇਆ ਤਖਤਾਂ ਤੋਂ ਮਹਿੰਗੀਆਂ ਗੱਡੀਆਂ ਦੇ ਕਾਫਲੇ ਲੈ ਕੇ ਤਲਵੰਡੀ ਸਾਬੋ ਤੋਂ ਚੱਲ ਕੇ ਜਾਂ ਅਕਾਲ ਤਖਤ ਤੋਂ ਚੱਲ ਕੇ ਰਾਹ ਦੇ ਵਿੱਚ ਥਾਂ ਥਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਦਾ ਇੰਤਜ਼ਾਮ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਵੀ ਇਹ ਜਵਾਬ ਦੇਵੇ ਕਿ ਜਿਹੜੇ ਕਿਸਾਨ ਬੈਠੇ ਆ ਇੰਨੇ ਉਹਨਾਂ ਕਿੰਨਿਆਂ ਨੂੰ ਲੰਗਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਪਹੁੰਚਾਇਆ, ਕਿਸੇ ਨੂੰ ਵੀ ਨਹੀਂ ਪਹੁੰਚਾਇਆ। ਵੀ ਕਿਹਾ ਕਿ ਜਦੋਂ ਕੋਰ ਕਮੇਟੀ ਦਾ ਮੈਂਬਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਫਿਰ ਉਹ ਅਕਾਲੀ ਦਲ ਦੇ ਵਾਸਤੇ ਹੀ ਕੰਮ ਜਿਹੜਾ ਕਰੂਗਾ। ਇਹ ਸਵਾਲ ਜਿਹੜੇ ਨੇ ਇਹਨਾਂ ਨੂੰ ਲੈ ਕੇ ਜਿਹੜੀ ਵੀ ਉਹਨਾਂ ਬਹਿਸ ਦੀ ਚੁਣੌਤੀ ਜਿਹੜੀ ਦਿੱਤੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਰਜਿਸਟਰ ਕਾਗਜ਼ ਗੂਗਲ ਜਿਹੜਾ ਉਹ ਲੈ ਆਓ, ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਵੀ ਆ ਕੇ ਲਾਈਵ ਡਿਬੇਟ ਜਿਹੜੀ ਉਹ ਕਰੋ। ਇਹਦਾ ਅਜੇ ਜਵਾਬ ਦੂਜੇ ਪਾਸੇ ਤੋਂ ਕਿਸੇ ਨੇ ਜਿਹੜਾ ਵੀ ਉਹ ਨਹੀਂ ਦਿੱਤਾ ਤੇ ਨਾ ਸ਼ਾਇਦ ਹੋ ਸਕਦਾ ਵੀ ਜਵਾਬ ਇਹਦਾ ਦਿੱਤਾ ਹੀ ਜਾਵੇ, ਕਿਉਂਕਿ ਅਕਸਰ ਜਿਹੜੇ ਪੋਲੀਟੀਸ਼ੀਅਨ ਨੇ ਜਿੱਥੇ ਜਵਾਬ ਨਹੀਂ ਹੁੰਦਾ ਪਰ ਉਹਨਾਂ ਸਵਾਲਾਂ ਨੂੰ ਉਹ ਇਗਨੋਰ ਕਰ ਦਿੰਦੇ ਆ। ਹੁਣ ਇਹਦਾ ਜਵਾਬ ਜਿਹੜਾ ਵੀ ਕਿਵੇਂ ਦਿੱਤਾ ਜਾਊਗਾ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ, ਉਹ ਚੰਡੀਗੜ੍ਹ ਹੀ ਰੱਖ ਕੇ ਕਿਉਂ ਬੈਠੀ ਸਰਕਾਰ? ਉਹ ਤਾਂ ਛਤਾਨੀ ਹੈ ਨਾ ਲੋਕਾਂ ਦੇ ਨਾਲ, ਹੁਣ ਲੋਕੀ ਸਮਝਣ ਲੱਗ ਗਏ ਆ। ਤੇ ਅੱਗੇ ਉੱਤਰ ਪ੍ਰਦੇਸ਼ ਦੀ ਜੇ ਗੱਲ ਕਰੀਏ ਤਾਂ ਜੰਗਲ ਰਾਜ ਬਣਿਆ ਪਿਆ ਆ ਉੱਥੇ, ਤੇ ਮੁਲਕ ਭਰ ਦੇ ਵਿੱਚ ਲੋਕ ਸੜਕਾਂ ਤੇ ਉਤਰੇ ਹੋਏ। ਇਹ ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਨੇ ਇਹ ਦਲਿਤ ਲੜਕੀ ਦੇ ਹੱਕ ਦੇ ਵਿੱਚ ਵੱਧ ਰਹੇ ਆ। ਹਾਲਾਂਕਿ ਕਿਉਂਕਿ ਉੱਥੇ ਨਾ ਤਾਂ ਪੱਤਰਕਾਰ ਕੋਈ ਜਾ ਸਕਦਾ ਪਿੰਡ 'ਚ, ਨਾ ਕੋਈ ਵਿਰੋਧੀ ਧਿਰ ਦਾ ਜਿਹੜਾ ਆਗੂ ਆ ਉਹ ਜਾ ਸਕਦਾ। ਪਹਿਲਾਂ ਰਾਹੁਲ ਗਾਂਧੀ ਨੂੰ ਜਿਹੜੇ ਵੀ ਉਹ ਧੱਕੇ ਮਾਰੇ ਪੁਲਿਸ ਨੇ, ਸੁੱਟ ਲਿਆ ਸੀ ਸੜਕ ਤੇ। ਕੱਲ ਜਿਹੜਾ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਜਾਣ ਦੀ ਇੱਥੇ ਕੋਸ਼ਿਸ਼ ਜਿਹੜੀ ਕੀਤੀ ਤੇ ਉੱਥੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਧੱਕਾ ਮੁੱਕੀ ਪੁਲਿਸ ਦੇ ਨਾਲ ਹੋ ਗਈ। ਉਹ ਵੀ ਜਿਹੜਾ ਜੀ ਉਹ ਡਿੱਗ ਪਏ ਇੱਥੇ ਜਿਹੜੇ ਸੜਕ ਦੇ ਉੱਤੇ। ਜਿਹੜੀ ਡਾਰਕ ਉਹ ਬ੍ਰਾਇਨ ਜਿਹੜੇ ਹੈਗੇ ਨੇ ਤ੍ਰਿਣਮੂਲ ਕਾਂਗਰਸ, ਇੱਕ ਵਕੀਲ ਜਿਹੜੀ ਨਿਰਭਇਆ ਵਾਲਾ ਕੇਸ ਲੜਿਆ ਸੀ ਜਿਹੜੇ ਕੁਸ਼ਵਾਹਾ, ਉਹਨੇ ਪਰਿਵਾਰ ਨੂੰ ਮਿਲਣਾ ਸੀ ਇਹਦੇ ਸੰਬੰਧ, ਉਹਨੂੰ ਵੀ ਨਹੀਂ ਜਿਹੜਾ ਵੀ ਉਹ ਪਿੰਡ ਦੇ ਵਿੱਚ ਜਾਣ ਦਿੱਤਾ। ਇੱਕ ਔਰਤ ਪੱਤਰਕਾਰ ਹੈ ਟੀਵੀ ਚੈਨਲ ਜਿਹਨੂੰ ਰੋਕਿਆ ਗਿਆ, ਹਾਲਾਂਕਿ ਉਹ ਟੀਵੀ ਚੈਨਲ ਭਾਰਤੀ ਜਨਤਾ ਪਾਰਟੀ ਦਾ ਖਾਸਮ ਖਾਸ ਟੀਵੀ ਚੈਨਲ ਹੈ। ਮਤਲਬ ਕਿ ਇਹ ਕਿਹਾ ਜਾਂਦਾ ਵੀ ਉਹ ਉਹੀ ਕੁਝ ਬੋਲਦਾ ਜੋ ਕੁਝ ਭਾਜਪਾ ਜਿਹੜੇ ਵੀ ਉਹ ਉਹਦੇ ਤੋਂ ਬੁਲਾਉਂਦੀ ਹੈ। ਉਹਦੀ ਪੱਤਰਕਾਰ ਦੀ ਜਿਹੜੀ ਵੀਡੀਓ ਆ ਉਹ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਗਈ। ਉਹਨੂੰ ਅੰਦਰ ਜਿਹੜਾ ਵੀ ਉਹ ਨਹੀਂ ਵੜਨ ਦਿੱਤਾ, ਉਹਦੇ ਨਾਲ ਧੱਕਾ ਮੁੱਕੀ ਜਿਹੜੀ ਉਹ ਕੀਤੀ ਗਈ। ਇਹਦੇ ਕਰਕੇ ਹਾਲਾਂਕਿ ਕੁਝ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਸਸਪੈਂਡ ਕਰਤਾ ਰਾਤ ਦੇ ਵਿੱਚ। ਇਹ ਸਸਪੈਂਡ ਜਿਹੜੇ ਨੇ ਸਭ ਨੂੰ ਪਤਾ ਕਿ ਕਿਵੇਂ ਹੁੰਦੇ ਆ, ਨਾਲ ਦੀ ਨਾਲ ਇਹ ਬਹਾਲ ਹੋ ਜਾਣੇ ਅਗਲੇ ਕੁਛ ਘੰਟਿਆਂ ਦੇ ਵਿੱਚ। ਜੋ ਕੁਛ ਇੱਥੇ ਹਾਥਰਸ ਦੇ ਵਿੱਚ ਵਾਪਰਿਆ, ਤੁਸੀਂ ਦੇਖੋ ਪਹਿਲਾਂ ਜਿਹੜੀ ਪੁਲਿਸ ਹੈ ਉਹ ਇਸ ਮਾਮਲੇ ਦੇ ਉੱਤੇ ਚੁੱਪ ਰਹੀ ਉਦੋਂ ਤੱਕ ਜਦੋਂ ਤੱਕ ਇਹਨਾਂ ਨੇ ਉਸ ਲੜਕੀ ਦੀ ਜਿਹੜੀ ਮ੍ਰਿਤਕ ਦੇਹ ਸੀ ਉਹ ਲਿਆ ਕੇ ਰਾਤ ਨੂੰ 2:30 ਵਜੇ ਜਿਹੜਾ ਉਹ ਕੁਛ ਮਿੱਟੀ ਦਾ ਤੇਲ ਕਹਿੰਦੇ ਆ, ਕੁਛ ਪੈਟਰੋਲ ਕਹਿੰਦੇ ਆ,
ਜਿਹੜੀ ਜੀ ਪਾ ਕੇ ਬਿਨਾਂ ਮਾਪਿਆਂ ਨੂੰ ਦੱਸਿਆ, ਉਹਦੇ ਘਰਦਿਆਂ ਨੂੰ ਦੱਸਿਆ, ਉਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਨਹੀਂ ਕਰ ਦਿੱਤਾ। ਜਦੋਂ ਉਹ ਡੈਡ ਬੋਡੀ ਜਿਹੜੀ ਉਹ ਸਾੜ ਦਿੱਤੀ, ਉਦੋਂ ਬਾਅਦ ਪੁਲਿਸ ਨੇ ਇਹ ਕਹਿਣਾ ਸ਼ੁਰੂ ਕੀਤਾ ਜੀ ਕਿ ਉੱਥੇ ਕੋਈ ਜ਼ਬਰ ਜਨਾਹ ਨਹੀਂ ਹੋਇਆ। ਕੱਲ ਵੀ ਆਪਾਂ ਗੱਲ ਜਿਹੜੀ ਜੀ ਉਹ ਕੀਤੀ ਸੀ ਕਿ ਫੋਰੈਂਸਿਕ ਜਾਂਚ ਵੀ ਹੁਣ ਜਿਹੜੀ ਉਹ ਬਣਾ ਲਈ ਗਈ ਹੈ ਕਿ ਉੱਥੇ ਕੋਈ ਜ਼ਬਰ ਜਨਾਹ ਨਹੀਂ ਹੋਇਆ। ਇਹ ਉਦੋਂ ਤੱਕ ਨਹੀਂ ਬੋਲੀ ਪੁਲਿਸ ਜਦੋਂ ਤੱਕ ਉਹ ਕੁੜੀ ਜਿਉਂਦੀ ਸੀ, ਜਦੋਂ ਕਿ ਉਹ ਕੁੜੀ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਦੱਸ ਦਿੱਤਾ। ਔਰ ਇਹ ਵੀਡੀਓ ਜਿਹੜੀ ਆ ਇਹ ਬਹੁਤ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ, ਔਰ ਉਹਦੇ ਵਿੱਚ ਸਾਰਾ ਕੁਝ ਦੱਸ ਰਹੀ ਹੈ। ਪੁਲਿਸ ਕਹਿੰਦੀ ਹੈ ਕੋਈ ਜ਼ਬਰ ਜਨਾਹ ਹੋਇਆ ਹੀ ਨਹੀਂਗਾ। ਇਹ ਜਿਹੜਾ ਜੰਗਲ ਰਾਜ ਜਿਹਨੂੰ ਇਹ ਉੱਥੇ ਜਿਹੜਾ ਵੀ ਪ੍ਰਚਾਰਿਆ ਜਾਂਦਾ ਹੈ ਕਿ ਇਹ ਯੋਗੀ ਦਾ ਜਿਹੜਾ ਉਹ ਰਾਮ ਰਾਜ ਹੈ, ਉਹ ਜੰਗਲ ਰਾਜ ਜਿਹੜਾ ਜੀ ਇਸ ਵੇਲੇ ਉਹਦਾ ਸੇਕਾ ਜਿਹੜਾ ਉਹ ਬਾਹਰ ਨਿਕਲ ਰਿਹਾ ਪੂਰੀ ਜਗ੍ਹਾ ਦੇ ਉੱਤੇ। ਜੰਤਰ ਮੰਤਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੱਲ ਜਿਹੜੇ ਸੀਗੇ ਜੀ ਉਹ ਲੋਕ ਇਕੱਠੇ ਹੋਏ ਇਸ ਲੜਕੀ ਦੇ ਹੱਕ ਦੇ ਵਿੱਚ। ਪੂਰੇ ਮੁਲਕ ਦੇ ਵਿੱਚ 3 ਦਿਨਾਂ ਤੋਂ ਲੋਕ ਜਿਹੜੇ ਆ ਜੀ ਉਹ ਉੱਬਲ ਰਹੇ ਆ ਮੋਮਬੱਤੀਆਂ ਲੈ ਕੇ, ਔਰ ਇਸ ਗੱਲ ਨੂੰ ਲੈ ਕੇ ਚਰਚਾ ਵੱਡਾ ਹੋ ਰਿਹਾ ਕਿ ਯੋਗੀ ਪ੍ਰਸ਼ਾਸਨ ਜਿਹੜਾ ਉਹ ਪਹਿਲੇ ਦਿਨ ਤੋਂ ਕਿਵੇਂ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੇ ਯਤਨ ਕਰ ਰਿਹਾ। ਹੁਣ ਕੁਝ ਫੋਟੋਆਂ ਜਿਹੜੀਆਂ ਜਿਹੜੇ ਮੁੰਡੇ ਇਹਦੇ ਵਾਸਤੇ ਦੋਸ਼ੀ ਕਹੇ ਜਾ ਰਹੇ ਆ ਇਹਨਾਂ ਦੇ ਵਾਸਤੇ, ਉਹਨਾਂ ਦੇ ਪਿਓ ਦੀਆਂ ਵਾਇਰਲ ਹੋ ਰਹੀਆਂ ਨੇ। ਮੁੱਖ ਮੰਤਰੀ ਯੋਗੀ ਹੋਰਾਂ ਦੇ ਨਾਲ, ਪ੍ਰਧਾਨ ਮੰਤਰੀ ਦੇ ਨਾਲ, ਰਾਜਨਾਥ ਸਿੰਘ ਹੋਰਾਂ ਦੇ ਨਾਲ, ਮਤਲਬ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਖਾਸਮ ਖਾਸ ਨੇ। ਇਸ ਕਰਕੇ ਇਹ ਸਾਰੇ ਮਾਮਲੇ ਨੂੰ ਜਿਹੜਾ ਜੀ ਉਹ ਦੱਬਣ ਦਾ ਯਤਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ, ਉਹ ਬੜਾ ਜਿਹੜਾ ਜੀ ਉਹ ਵਾਇਰਲ ਹੋਇਆ ਬਈ ਉਹ ਤਾਂ ਕੁੜੀ ਸੀ ਤਾਂ ਕਰਕੇ ਜਿਹੜੇ ਜੀ ਉਹ ਭਗਤ ਚੁੱਪ ਕਰ ਗਏ। ਜੇ ਕਿਤੇ ਗਾਂ ਦੇ ਨਾਲ ਇਹ ਸਾਰਾ ਕੁਛ ਹੋਇਆ ਹੁੰਦਾ ਤੇ ਉਹਨਾਂ ਨੇ ਥਾਂ ਦੇ ਉੱਤੇ ਪੱਗਾਂ ਲਾ ਦੇਣੀਆਂ। ਬਿਲਕੁਲ ਜੀ, ਉਹ ਗਊ ਦੀ ਰਾਖੀਲੇ ਬਣੇ। ਤੇ ਅੱਗੇ ਗੱਲ ਕਰਦੇ ਆ, ਕਰੋਨਾ ਦੇ ਨਾਲ ਮੌਤਾਂ ਦੀ ਗਿਣਤੀ ਵਧੀ। ਸੋ ਜਿੱਥੋਂ ਤੱਕ ਇਹ ਗਿਣਤੀ ਓਵਰਆਲ ਜੇ ਆਪਾਂ ਗੱਲ ਕਰੀਏ ਉਹ ਤਾਂ ਵੱਧ ਰਹੀ ਹੈ ਜੀ। ਔਰ ਦੁਨੀਆ ਦੇ ਵਿੱਚ ਜਿੱਥੇ ਸਭ ਤੋਂ ਵੱਧ ਜਿਹੜੇ ਕੇਸ ਵਾਲੇ ਜਿੱਥੇ ਤੇਜ਼ੀ ਦੇ ਨਾਲ ਵੱਧ ਰਹੇ ਆ, ਗਿਣਤੀ ਪੁਆਇੰਟ ਆਫ ਵਿਊ ਨਾਲ ਨਹੀਂ, ਜਿੱਥੇ ਤੇਜ਼ੀ ਨਾਲ ਵੱਧ ਰਿਹਾ ਉਹਨਾਂ ਦੇ ਵਿੱਚ ਭਾਰਤ ਸ਼ਾਮਲ ਹੈ ਜੀ। 64,71,934 ਜਿਹੜੇ ਕੇਸ ਆ ਇਹ ਹੋ ਚੁੱਕੇ ਹੋਏ ਆ। ਪਿਛਲੇ 24 ਘੰਟਿਆਂ ਦੇ ਦੌਰਾਨ ਲਗਭਗ 80,883 ਮਾਮਲੇ ਜਿਹੜੇ ਉਹ ਸਾਹਮਣੇ ਆਏ ਆ। 1068 ਮੌਤਾਂ ਹੋਈਆਂ ਨੇ, ਔਰ ਜਿਹੜੀ ਮੌਤਾਂ ਦੀ ਗਿਣਤੀ ਹੈ ਜੀ ਉਹ ਲੱਖ ਨੂੰ ਕ੍ਰਾਸ ਜਿਹੜਾ ਉਹ ਕਰ ਗਈ। 1,08,75 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਮਹਾਰਾਸ਼ਟਰ ਦੇ ਵਿੱਚ 424 ਮੌਤਾਂ 24 ਘੰਟਿਆਂ ਦੇ ਵਿੱਚ ਹੋਈਆਂ ਨੇ, ਔਰ ਇਕੱਲੇ ਮਹਾਰਾਸ਼ਟਰ ਦੇ ਵਿੱਚ 37,480 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਹੁਣ ਤੱਕ। ਜਿੱਥੋਂ ਤੱਕ ਜਿਹੜੇ ਦੀ ਗੱਲ ਹੈ ਇਹਨਾਂ ਮੌਤਾਂ ਦੀ, ਹੁਣ ਭਾਰਤ ਜਿਹੜਾ ਉਹ ਤੀਜੇ ਨੰਬਰ ਦੇ ਉੱਤੇ ਆ। ਪਹਿਲੇ ਨੰਬਰ ਤੇ ਅਮਰੀਕਾ ਹੈ ਜੀ, ਔਰ ਜਿੱਥੇ 2 ਲੱਖ ਤੋਂ ਉੱਪਰ ਮੌਤਾਂ ਹੋਈਆਂ ਨੇ, 2,12,912। ਬ੍ਰਾਜ਼ੀਲ ਸੈਕਿੰਡ ਹੈ ਜਿੱਥੇ 1,44,767 ਮੌਤਾਂ ਹੋਈਆਂ ਨੇ, ਔਰ ਜਿਹੜੇ ਭਾਰਤ ਜਿਹੜਾ ਉਹ ਤੀਜੇ ਨੰਬਰ ਤੇ 1,03,800 ਜਿਹੜੀਆਂ 24 ਮੌਤਾਂ ਹੁਣ ਤੱਕ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਦੇ ਵਿੱਚ ਕਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਦੇ ਉੱਤੇ ਤੀਜੇ ਨੰਬਰ ਦੇ ਉੱਤੇ ਹੈ। ਭਾਰਤ ਦੇ ਵਿੱਚ ਕਰੋਨਾ ਦੇ ਨਾਲ ਹੋਣ ਵਾਲੀ ਪਹਿਲੀ ਮੌਤ ਦੇ 204 ਦਿਨਾਂ ਤੋਂ ਬਾਅਦ ਇਹ 1 ਲੱਖ ਮੌਤਾਂ ਦੀ ਜਿਹੜੀ ਗਿਣਤੀ ਉਹ ਪਹੁੰਚੀ। ਹਾਲਾਂਕਿ ਇਸ ਗੱਲ ਦਾ ਵੀ ਚਰਚਾ ਵੱਡੇ ਪੱਧਰ ਦੇ ਉੱਤੇ ਜਿਹੜਾ ਵੀ ਹੋ ਰਿਹਾ ਕਿ ਇਹ ਜਿਹੜਾ ਅੰਕੜਾ ਹੈ ਮਰੀਜ਼ਾਂ ਦਾ ਤੇ ਮੌਤਾਂ ਦਾ, ਇਹਦੇ ਵਿੱਚ ਕਈ ਕਿਸਮ ਦੀ ਜਿਹੜਾ ਵੀ ਉਹ ਹੇਰਾ ਫੇਰੀ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਨੇ। ਬ੍ਰਾਜ਼ੀਲ ਦੇ ਵਿੱਚ ਇਹ ਅੰਕੜਾ ਜਿਹੜਾ 158 ਦਿਨਾਂ ਦੇ ਵਿੱਚ ਪਹੁੰਚਿਆ ਸੀ, ਜਦੋਂ ਕਿ ਅਮਰੀਕਾ ਦੇ ਵਿੱਚ ਸ਼ੁਰੂਆਤੀ 1 ਲੱਖ ਮੌਤਾਂ 83 ਦਿਨਾਂ ਦੇ ਵਿੱਚ ਜਿਹੜੀਆਂ ਉਹ ਹੋਈਆਂ ਸੀਗੀਆਂ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ 30 ਜਨਵਰੀ ਨੂੰ ਕੇਰਲਾ ਦੇ ਵਿੱਚ ਸਾਹਮਣੇ ਆਇਆ ਸੀ, ਔਰ ਚਾਈਨਾ ਦੇ ਵੁਹਾਨ ਤੋਂ ਆਏ ਇੱਕ ਜਿਹੜਾ ਸਟੂਡੈਂਟ ਸੀ ਉਹਦੇ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਜਿਹੜੇ ਉਹ ਪਾਏ ਗਏ ਸੀਗੇ। ਔਰ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਪਹਿਲੀ ਮੌਤ 12 ਮਾਰਚ ਨੂੰ ਕਰਨਾਟਕ ਦੇ ਕਲਬੁਰਗੀ ਦੇ ਵਿੱਚ 76 ਸਾਲਾਂ ਦੇ ਇੱਕ ਵਿਅਕਤੀ ਦੀ ਹੋਈ ਸੀ, ਜਿਹੜਾ ਕਿ ਸਾਊਦੀ ਅਰੇਬੀਆ ਤੋਂ ਜਿਹੜਾ ਉਹ ਵਾਪਸ ਆਇਆ ਸੀਗਾ। ਜਦੋਂ ਭਾਰਤ ਦੇ ਵਿੱਚ ਮੌਤਾਂ ਦਾ ਜਿਹੜਾ ਅੰਕੜਾ ਉਹ 1 ਲੱਖ ਨੂੰ ਕ੍ਰਾਸ ਕਰ ਚੁੱਕਿਆ ਹੈ ਤੇ ਭਾਰਤ ਦੇ ਵਿੱਚ ਜਿਹੜੇ ਕੇਸ ਨੇ ਉਹਨਾਂ ਦੀ ਗਿਣਤੀ ਵੀ ਜਿਹੜੀ ਉਹ ਵਧੀ ਹੈ।
ਦੇਸ਼ ਦੇ ਵਿੱਚ ਕੋਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਜਿਹੜੀ ਰੇਸ਼ੋ ਹੈ, ਡੈਥ ਰੇਟ, ਉਹ 2% ਹੈ। ਭਾਰਤ ਦੇ ਵਿੱਚ ਕੋਰੋਨਾ ਦੀ ਪਹਿਲੀ ਮੌਤ ਦੱਸਿਆ ਕਿ 12 ਮਾਰਚ ਨੂੰ ਹੋਈ ਸੀ। 48 ਦਿਨਾਂ ਤੋਂ ਬਾਅਦ ਇਹ ਅੰਕੜਾ ਜਿਹੜਾ ਦੀ ਉਹ 1000 ਨੂੰ ਜਿਹੜਾ ਉਹ ਪਹੁੰਚ ਗਿਆ ਜਿਹੜਾ ਸੀਗਾ। ਉਹ ਜਿੱਥੋਂ ਤੱਕ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ 'ਚ ਸ਼ਾਮਲ ਜਿਹੜੇ 10 ਮੁਲਕ ਨੇ, ਉਹਨਾਂ ਦੇ ਵਿੱਚੋਂ ਫਰਾਂਸ ਇੱਕ ਇਸ ਤਰ੍ਹਾਂ ਦਾ ਹੈ ਜਿੱਥੇ ਡੈਥ ਰੇਟ ਜਿਹੜਾ ਦੀ ਉਹ 25% ਹੈ, ਔਰ ਕੋਰੋਨਾ ਦਾ ਪਹਿਲਾ ਕੇਸ ਉੱਥੇ 251 ਦਿਨਾਂ ਦੇ ਵਿੱਚ 31,000 ਮੌਤਾਂ ਜਿਹੜੀਆਂ ਵੀ ਉਹ ਹੋ ਚੁੱਕੀਆਂ ਹੋਈਆਂ ਨੇ। ਡੈਥ ਰੇਟ ਦੇ ਮਾਮਲੇ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਇਟਲੀ ਤੇ ਤੀਜੇ ਨੰਬਰ ਦੇ ਉੱਤੇ ਮੈਕਸੀਕੋ ਜਿਹੜਾ ਵੀ ਉਹ ਹੈ। ਜੇ ਮੈਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਵੀ ਜਿਹੜਾ ਵੀ ਉਹ ਸਵਾਲੀਆ ਚਿੰਨ੍ਹ ਹੁੰਦੇ ਰਹੇ ਆ ਕਿ ਅੰਕੜੇ ਤੇ ਹਕੀਕਤ ਜਿਹੜੇ ਆ ਉਹਦੇ ਵਿੱਚ ਫਰਕ ਹੈ। ਇਹਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਨੇ ਵੀ ਇੱਕ ਬਿਆਨ ਦੇ ਵਿੱਚ ਜਿਹੜਾ ਉਹ ਕੀਤਾ ਸੀ ਭਾਰਤ ਦੇ ਅੰਕੜਿਆਂ ਤੇ ਹਕੀਕਤ ਦੇ ਬਾਰੇ ਜੀ। ਤੇ ਅਖੀਰ ਦੇ ਵਿੱਚ ਭਾਰਤ ਵਿੱਚ ਚੋਣਾਂ ਆ ਕਿਸੇ ਪਾਸੇ ਵੀ ਹੋਣ, ਪਰ ਪਰਿਵਾਰ ਦਾ ਬੜਾ ਰਾਮ ਰੌਲਾ ਰਹਿੰਦਾ ਹੈ। ਤਾਂ ਜਿਹੜੀ ਬਿਹਾਰ ਦੀ ਰਾਜਨੀਤੀ ਆ ਉਹ ਪਰਿਵਾਰਵਾਦ ਹੀ ਜਿਹੜਾ ਵੀ ਹੈ। ਬਹੁਤ ਦੇਰ ਪਹਿਲਾਂ ਇੱਕ ਵਾਰੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੁੱਛਿਆ ਸੀ ਕਿ ਤੁਸੀਂ ਇੰਨਾ ਪਰਿਵਾਰਵਾਦ ਜਿਹੜਾ ਵੀ ਕਿਉਂ ਪਾਲ ਰਹੇ, ਤੇ ਉਹਨਾਂ ਨੇ ਕਿਹਾ ਸੀਗਾ ਵੀ ਡਾਕਟਰ ਦਾ ਮੁੰਡਾ ਡਾਕਟਰ ਤੇ ਇੰਜੀਨੀਅਰ ਦਾ ਮੁੰਡਾ ਇੰਜੀਨੀਅਰ ਤੇ ਫਿਰ ਰਾਜਨੀਤਿਕ ਵਿਅਕਤੀ ਦਾ ਜਿਹੜਾ ਮੁੰਡਾ ਦਾ ਕੁੜੀ ਉਹ ਰਾਜਨੀਤੀ ਦੇ ਵਿੱਚ ਕਿਉਂ ਨਹੀਂ। ਉਦੋਂ ਵੀ ਗੱਲ ਚੱਲਦੀ ਸੀ ਮੋੜਵਾਂ ਸਵਾਲ ਜਿਹੜਾ ਉਹ ਬਾਦਲ ਸਾਹਿਬ ਨੂੰ ਕਿਉਂ ਨਾ ਕੀਤਾ ਗਿਆ ਵੀ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ। ਇਹ ਉਹਨਾਂ ਨੇ ਜਿਹੜਾ ਵੰਸ਼ਵਾਦ ਸੀਗਾ, ਪਰਿਵਾਰਵਾਦ ਸੀਗਾ, ਉਦੋਂ ਇਹਨੂੰ ਵਧਾਉਣ ਦੇ ਕਰਕੇ ਕਿਹਾ ਸੀ। ਉਹ ਅੱਜ ਵੀ ਜਾਰੀ ਹੈ ਜੀ। ਜਿਹੜਾ ਆਹ ਜਿਹਨੂੰ ਇਹ ਰੋਸ ਰੈਲੀ ਕਹਿੰਦੇ ਆ, ਜਿਹੜੀ ਨਿਕਲੀ ਤਖਤਾਂ ਤੋਂ, ਇਹਨਾਂ ਦੇ ਵਿੱਚੋਂ ਗਾਇਬ ਰਹੇਗੀ ਸਾਰੀ ਲੀਡਰਸ਼ਿਪ ਜਿਹੜੀ ਹੈ ਅਕਾਲੀਆਂ ਦੀ। ਉਹਦੇ ਵਿੱਚ ਬਾਦਲ ਪਰਿਵਾਰ ਦੀਆਂ ਫੋਟੋਆਂ ਹੀ ਸਾਰੇ ਜਗ੍ਹਾ ਦੇ ਉੱਤੇ ਜਿਹੜੀਆਂ ਲੱਗੀਆਂ। 3 ਜਾਣਿਆਂ ਦੀਆਂ ਸੀਗੀਆਂ, ਜਾਂ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ। ਜੇ ਟਾਵੀਂ ਚੌਥੀ ਫੋਟੋ ਦਿੰਦੀ ਸੀ ਤਾਂ ਉਹ ਬਿਕਰਮ ਸਿੰਘ ਮਜੀਠੀ, ਮਤਲਬ ਕਿ ਆਪਣੇ ਪਰਿਵਾਰ ਦੇ ਵਿੱਚੋਂ, ਟੱਬਰ ਦੇ ਵਿੱਚੋਂ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਲਾਈਆਂ। ਬਿਹਾਰ ਦੇ ਵਿੱਚ ਕਿਉਂਕਿ ਚੋਣਾਂ ਹੋ ਰਹੀਆਂ ਨੇ, ਔਰ ਇੱਥੇ ਬਿਹਾਰ ਵੀ ਜਿਹੜਾ ਦੀ ਵੰਸ਼ਵਾਦ ਪਰਿਵਾਰਵਾਦ ਦਾ ਇੱਕ ਪਾਰਟ ਰਿਹਾ। ਹੁਣ ਤਾਂ ਕੋਈ ਪਾਰਟੀ ਜਿਹੜੀ ਦੀ ਹੁਣ ਭਿੱਜ ਨਹੀਂ ਰਹੀ ਇਸ ਚੀਜ਼ ਤੋਂ। ਲਾਲੂ ਯਾਦਵ ਤੇ ਉਹਦੇ ਮੁੰਡਿਆਂ ਦਾ ਜਿਹੜਾ ਜੀ ਉਹ ਨਾਮ ਆਉਂਦਾ ਬਿਹਾਰ ਦੇ ਵਿੱਚ। ਕਈ ਵੈਸੇ ਹੋਰ ਵੀ ਜਿਹੜੇ ਵੀ ਉਹ ਸ਼ਾਮਲ ਨੇ, ਜਿਹੜੇ ਕਈ ਵਿਧਾਇਕ ਨੇ ਬਿਹਾਰ ਦੇ, ਮੈਂਬਰ ਪਾਰਲੀਮੈਂਟ ਨੇ, ਜਿਹੜੇ ਪਰਿਵਾਰ ਦੀ ਰਾਜਨੀਤੀ ਦਾ ਜਿਹੜਾ ਵੀ ਉਹ ਹਿੱਸਾ ਨੇ, ਉਹ ਪਰਿਵਾਰ ਨੂੰ ਅੱਗੇ ਜਿਹੜਾ ਵੀ ਉਹ ਵਧਾ ਰਹੇ ਆ। ਬਿਹਾਰ ਦੇ ਵਿੱਚ ਜਿਹੜੀਆਂ ਮੌਜੂਦਾ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ 20 ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਨੇ ਜਿਹੜੇ ਸਿਆਸੀ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ ਤੇ ਆਪਣੀ ਕਿਸਮਤ ਜਿਹੜੀ ਉਹ ਅਜਮਾ ਰਹੇ ਆ। ਲਾਲੂ ਪ੍ਰਸਾਦ ਤੇ ਰਾਬੜੀ ਦੇਵੀ ਦੇ ਮੁੰਡੇ ਤੇਜ ਪ੍ਰਤਾਪ ਯਾਦਵ ਤੇ ਤੇਜਸਵੀ ਯਾਦਵ, ਉਹਨਾਂ ਦੀ ਲੜਾਈ ਜਿਹੜੀ ਵੀ ਉਹ ਵੇਖਣ ਵਾਲੀ ਹੋਊਗੀ ਕਿ ਉਹ ਰਾਸ਼ਟਰੀ ਜਨਤਾ ਦਲ ਜਿਹੜਾ ਲਾਲੂ ਪ੍ਰਸਾਦ ਯਾਦਵ ਨੇ ਬਣਾਇਆ ਸੀਗਾ ਕਿ ਉਹਨੂੰ ਕਿਵੇਂ ਸੰਭਾਲ ਸਕਦੇ ਆ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਮੁੰਡਾ ਚਿਰਾਗ ਪਾਸਵਾਨ ਚੋਣ ਲੜਨ ਦੇ ਵਾਸਤੇ ਤਿਆਰ ਹੈ। ਪਾਰਟੀ ਦੀ ਪਰਫਾਰਮੈਂਸ ਦਾ ਸਾਰਾ ਦਾਰੋਮਦਾਰ ਉਹਦੇ ਉੱਤੇ ਆ। ਚਿਰਾਗ ਪਾਸਵਾਨ ਜਿਹੜਾ ਜੀ ਉਹ ਜਮੂਈ ਤੋਂ ਮੈਂਬਰ ਪਾਰਲੀਮੈਂਟ ਆ। ਮੰਨਿਆ ਜਾ ਰਿਹਾ ਹੈ ਕਿ ਜਮੂਈ ਦੀ ਸੁਰੱਖਿਅਤ ਵਿਧਾਨ ਸਭਾ ਸਿਕੰਦਰਾ ਤੋਂ ਉਹ ਚੋਣ ਲੜੂਗਾ। ਔਰ ਇਹ ਵੀ ਜਿਹੜਾ ਵੀ ਹੈ ਕਿ ਲਾਲੂ ਪ੍ਰਸਾਦ ਯਾਦਵ ਤੇ ਰਾਮ ਵਿਲਾਸ ਪਾਸਵਾਨ ਦੋਵੇਂ ਇਸ ਵਾਰ ਆਪੋ ਆਪਣੇ ਮੁੰਡਿਆਂ ਨੂੰ ਰਾਹ ਵਿਖਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਨਹੀਂ ਹੋਣਗੇ। ਲਾਲੂ ਪ੍ਰਸਾਦ ਯਾਦਵ ਤਾਂ ਜੇਲ੍ਹ 'ਚ ਹੈ ਤੇ ਜਿਹੜਾ ਪਾਸਵਾਨ ਹੈ ਉਹ ਬਿਮਾਰ ਜਿਹੜਾ ਉਹ ਦੱਸਿਆ ਜਾਂਦਾ, ਰਾਮ ਵਿਲਾਸ ਪਾਸਵਾਨ। ਲਾਲੂ ਪ੍ਰਸਾਦ ਯਾਦਵ ਦਾ ਜਿਹੜਾ ਵੀ ਮੁੰਡਾ ਤੇ ਸਾਬਕਾ ਸਿਹਤ ਮੰਤਰੀ ਬਿਹਾਰ ਦਾ ਤੇਜ ਪ੍ਰਤਾਪ ਯਾਦਵ 1915 ਦੇ ਵਿੱਚ ਵਿਸ਼ਾਲੀ ਦੇ ਮਹੂਆ ਤੋਂ ਚੋਣ ਜਿਹੜਾ ਵੀ ਉਹ ਜਿੱਤਿਆ ਸੀਗਾ। ਇਸ ਵਾਰ ਉਹਨੂੰ ਏਦਾਂ ਦੀ ਇੱਕ ਸੀਟ ਦੀ ਭਾਲ ਹੈ ਜਿੱਥੇ ਉਹਨਾਂ ਦੇ ਜਿਹੜੇ ਵੋਟਰ ਨੇ ਉਹਨਾਂ ਦਾ ਬੋਲਬਾਲਾ ਹੋਵੇ। ਹਸਨਪੁਰ ਤੋਂ ਚੋਣ ਲੜਨ ਦੀ ਉਹ ਤਿਆਰੀ ਦੇ ਵਿੱਚ ਜਿਹੜਾ ਵੀ ਹੈ, ਜਿੱਥੇ ਉਹਨੇ ਰੋਡ ਸ਼ੋਅ ਵੀ ਕੀਤਾ। ਹਸਨਪੁਰ ਸੀਟ 1967 ਤੋਂ ਵਿਧਾਨ ਸਭਾ ਦੇ ਯਾਦਵ ਜਿਹੜੇ ਨੇ ਉਹਨਾਂ ਦਾ ਕਬਜ਼ਾ ਇਹਦੇ ਉੱਤੇ ਰਿਹਾ। 15 ਦੇ ਵਿੱਚ ਜਿਹੜੇ ਰਾਜ ਕੁਮਾਰ ਰਾਏ ਚੋਣ ਇੱਥੋਂ ਜਿੱਤੇ ਸੀਗੇ। ਤੇਜ ਪ੍ਰਤਾਪ ਯਾਦਵ ਦੀ ਸੀਟ ਜਿਹੜੀ ਉਹ ਕਾਫੀ ਦਿਲਚਸਪ ਹੋਊਗੀ ਕਿਉਂਕਿ ਉਹਦੀ ਪਤਨੀ ਜਿਹੜੀ ਹੈ ਉਹਨੂੰ ਜਿਹੜਾ ਜਨਤਾ ਦਲ ਯੂਨਾਈਟਿਡ ਹੈ ਇਹਦੀ ਜਿਹੜੀ
ਨਿਤਿਸ਼ ਕੁਮਾਰ ਵਾਲੀ ਪਾਰਟੀ ਉਹਦੇ ਤੇਜ ਪ੍ਰਤਾਪ ਦੇ ਖਿਲਾਫ ਉਹਦੀ ਜਿਹੜਾ ਤੇਜ ਪ੍ਰਤਾਪ ਯਾਦਵ ਦੇ ਖਿਲਾਫ ਜਿਹੜਾ ਉਹ ਉਤਾਰਿਆ ਜਾ ਸਕਦਾ। ਐਸ਼ਵਰਿਆ ਜਿਹੜੀ ਹੈ ਇਹ ਨੂੰਹ ਹੈ ਇਸ ਪਰਿਵਾਰ ਦੀ, ਔਰ ਉਹਦਾ ਪਿਓ ਜਿਹੜਾ ਚੰਦਰਿਕਾ ਰਾਏ ਪਹਿਲਾਂ ਹੀ ਜਨਤਾ ਦਲ ਯੂਨਾਈਟਿਡ ਜਿਹੜਾ ਉਹਨੂੰ ਜੁਆਇਨ ਕਰ ਚੁੱਕਿਆ ਹੈ। ਇਸ ਵੇਲੇ ਜਿਹੜਾ ਇੱਕ ਚਰਚਿਤ ਚਿਹਰਾ ਹੈ ਬਿਹਾਰ ਦੇ ਵਿੱਚ ਉਹ ਹੈਗਾ ਜੀ ਯੰਗ ਚਿਹਰਾ, ਇਹ ਪੁਸ਼ਪਮ ਪ੍ਰਿਆ ਚੌਧਰੀ ਹੈ, ਜਿਹੜੀ ਕਿ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਮਾਸਟਰ ਦੀ ਡਿਗਰੀ ਜਿਹੜੀ ਉਹ ਕਰਕੇ ਆਈ ਹੋਈ ਹੈ। ਔਰ ਇਹ ਜ਼ਿਆਦਾ ਚਰਚਾ ਦੇ ਵਿੱਚ ਉਸ ਵੇਲੇ ਆ ਗਈ ਸੀ ਜਦੋਂ ਉਹਨੇ ਮੁਲਕ ਦੇ ਸਾਰੇ ਵੱਡੇ ਅਖਬਾਰਾਂ ਦੇ ਵਿੱਚ ਫੁੱਲ ਪੇਜ ਦਾ ਇਸ਼ਤਿਹਾਰ ਦੇ ਦਿੱਤਾ ਸੀ ਔਰ ਆਪਣੇ ਆਪ ਨੂੰ ਬਿਹਾਰ ਦਾ ਸੰਭਾਵੀ ਅਗਲਾ ਮੁੱਖ ਮੰਤਰੀ ਜਿਹੜਾ ਉਹ ਦੱਸਿਆ ਸੀ। ਪੁਸ਼ਪਮ ਪ੍ਰਿਆ ਜਿਹੜੀ ਆ ਉਹ ਵੀ ਪਰਿਵਾਰਵਾਦ ਦਾ ਹਿੱਸਾ। ਉਹਦਾ ਪਿਓ ਵਿਨੋਦ ਚੌਧਰੀ ਹੈ ਜਿਹੜਾ ਜਨਤਾ ਦਲ ਯੂਨਾਈਟਿਡ ਦਾ ਨੇਤਾ ਜਿਹੜਾ ਰਿਹਾ ਜੀ। ਔਰ ਇਸ ਤੋਂ ਇਲਾਵਾ ਜਿਹੜੇ ਤਕਰੀਬਨ 10 ਹੋਰ ਮੁੰਡੇ ਕੁੜੀਆਂ ਨੇ ਜਿਹੜੇ ਕਿ ਵੱਖ-ਵੱਖ ਸਿਆਸਤਦਾਨਾਂ ਦੇ ਮੁੰਡੇ ਕੁੜੀਆਂ ਨੇ ਜਿਹੜੇ ਕਿ ਆਪਣੀ ਕਿਸਮਤ ਅਜਮਾਉਣ ਦੇ ਵਾਸਤੇ ਬਿਹਾਰ ਦੀਆਂ ਇਹਨਾਂ ਚੋਣਾਂ ਦੇ ਵਿੱਚ ਦਿਨ ਰਾਤ ਇੱਕ ਜਿਹੜਾ ਦੀ ਉਹ ਕਰ ਦੇਣਗੇ। ਸਿਆਸਤ ਦੇ ਵਿੱਚ ਜਿਹੜਾ ਪਰਿਵਾਰਵਾਦ ਦਾ ਬੋਲਬਾਲਾ ਕੋਈ ਨਵਾਂ ਨਹੀਂਗਾ, ਪਰ ਇਹ ਵੀ ਹੈ ਕਿ ਕਈ ਸਿਆਸਤਦਾਨ ਅਜਿਹੇ ਹੋਏ ਨੇ ਜਿਨ੍ਹਾਂ ਨੇ ਸਿਆਸਤ ਕੀਤੀ ਤੇ ਮੁੜ ਕੇ ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਸਿਆਸਤ ਤੋਂ ਲਾਂਭੇ ਹੋ ਗਿਆ। ਪਰ ਇਹ ਇੱਕ ਇਸ ਤਰ੍ਹਾਂ ਦਾ ਵੀ ਜਿਹੜਾ ਸ਼ੌਕ ਹੈ ਪਾਵਰ ਦਾ, ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬ ਤੇ ਹੀ ਫੇਰ ਜਿਹੜਾ ਜੀ ਉਹ ਲਾਸਟ ਦੇ ਵਿੱਚ ਆਵਾਂਗੇ ਜਿੱਥੋਂ ਸ਼ੁਰੂ ਕੀਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਪੁੱਤ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣ ਦੇ ਵਾਸਤੇ ਪੰਜਾਬ ਹੀ ਨਿਛਾਵਰ ਕਰ ਦਿੱਤਾ। ਹਰ ਚੀਜ਼ ਜਿਹੜੀ ਉਹਨਾਂ ਨੇ ਇਸ ਚੀਜ਼ ਨੂੰ ਮੁੱਖ ਰੱਖ ਕੇ ਕੀਤਾ ਕਿ ਹਾਏ ਮੇਰਾ ਪੁੱਤ ਜਿਹੜਾ ਉਹ ਕਿਸੇ ਤਰੀਕੇ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣ ਜੇ। ਅੱਜ ਵੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ। ਆਪਾਂ ਆਰਡੀਨੈਂਸਾਂ ਦੀ ਗੱਲ ਜਿਹੜੀ ਉਹ ਕੀਤੀ, ਕਿੰਨੇ ਸਮੇਂ ਤੋਂ ਜਿਉਂ 17 ਵਾਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਲਗਭਗ ਸਿਆਸਤ ਤੋਂ ਲਾਂਭੇ ਹੋ ਗਏ। ਜਦੋਂ ਆਰਡੀਨੈਂਸਾਂ ਦੀ ਗੱਲ ਆਈ, ਆਰਡੀਨੈਂਸਾਂ ਦੇ ਹੱਕ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀਡੀਓ ਪਾ ਕੇ ਆਪਣੇ ਆਪ ਨੂੰ ਕਸੂਤੀ ਸਥਿਤੀ 'ਚ ਫਸਾ ਲਿਆ, ਇਸ ਕਰਕੇ ਕਿ ਉਹ ਪੁੱਤ ਪ੍ਰਸਤੀ ਉੱਥੇ ਫੇਰ ਜਿਹੜੀ ਦੀ ਉਹ ਭਾਰੂ ਹੋ ਗਈ। ਇਹ ਭਾਰਤੀ ਸਿਆਸਤ ਦੇ ਜਿਹੜੇ ਦੀ ਉਹ ਅੰਗ ਨੇ। ਰਾਜੇਸ਼ਾਹੀ ਜਦੋਂ ਤਿਲਕ ਲੱਗਦੇ ਹੁੰਦੇ ਸੀ ਉਹ ਬੇਸ਼ੱਕ ਜਿਹੜਾ ਦੀ ਉਹ ਮੁੱਕ ਗਏ ਹੋਣ, ਪਰ ਜਿਹੜੇ ਇਹ ਸਿਆਸਤਦਾਨ ਨੇ ਉਹ ਉਸ ਰਾਜੇਸ਼ਾਹੀ ਨੂੰ ਮੁੱਕਣ ਨਹੀਂ ਦੇਣਾ ਚਾਹੁੰਦੇ ਔਰ ਆਪਣੇ ਮੁੰਡੇ ਕੁੜੀਆਂ ਨੂੰ ਵੀ ਉਭਾਰਦੇ। ਬਿਲਕੁਲ ਜੀ ਬਿਲਕੁਲ, ਨਹੀਂ ਇਹਨਾਂ ਦਾ 12 ਪੈਰਾ ਹਟੂਗਾ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।